ਵਾਈਲਡ ਲਾਈਫ ਬਾਏ ਅਬਰਾਰ ਉਹਨਾਂ ਨੇ ਵੀ ਪੂਰੇ ਪਾਕਿਸਤਾਨ ਦਾ ਪੂਰੇ ਵਰਲਡ ਦਾ ਇਸ ਟਾਈਮ ਸਫ਼ਰ ਕਰ ਚੁੱਕੇ ਨੇ। ਪਤਾ ਨਹੀਂ ਕਿੰਨੇ ਕੁ ਮਮਾਲਿਕ ਘੁੰਮ ਚੁੱਕੇ ਨੇ ਤੇ ਯਾਹਿਆ ਖਾਨ ਵੀ ਬਿਲਕੁਲ ਇਸ ਤਰ੍ਹਾਂ ਹੈ ਨੇ। ਤੋ ਸੋ ਮੈਂ ਲੋਕ ਸ਼ਹੀਦ ਹੋਏ ਸਾਡੇ ਆਪਣੇ ਸਾਡੇ ਪਿਆਰੇ ਜਿਹੜੇ ਉਹ ਸ਼ਹੀਦ ਹੋਏ ਨੇ ਉਸ ਇਮਾਮ ਬਾਰਗਾਹ ਦੇ ਵਿੱਚ। ਤੇ अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। उम्मीद है ਸਾਰੇ ठीक ठाक होणगे ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ। ਅੱਜ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਦਾ ਸਿਰਫ ਮੈਨੂੰ ਲੱਗਦਾ ਇੱਕੋ ਹੀ ਫਰਕ ਮੈਨੂੰ ਨਜ਼ਰ ਆ ਰਿਹਾ ਕਿ ਅੱਜ ਜਿਹੜਾ ਨਾ ਲਹਿੰਦੇ ਪੰਜਾਬ ਪਾਕਿਸਤਾਨ ਸਪੈਸ਼ਲੀ ਪੰਜਾਬ ਦੇ ਵਿੱਚ ਜਿਹੜੇ ਬਸੰਤ ਦਾ ਇਨਕਾਦ ਕੀਤਾ ਗਿਆ ਤੇ 3 ਦਿਨ ਛੁੱਟੀਆਂ ਵੀ ਰਹੀਆਂ ਨੇ। ਲੋਕਾਂ ਨੇ ਬੜੀਆਂ ਮौज ਮਸਤੀਆਂ ਵੀ ਕੀਤੀਆਂ ਨੇ ਤੇ ਮਰੀਮ ਨਵਾਜ਼ ਸ਼ਰੀਫ ਦਾ ਇੱਕ ਅੱਛਾ ਇਕਦਾਮ ਆ। 25 ਸਾਲ ਬਾਅਦ ਮਾਸ਼ਾਅੱਲਾ ਹੋਣਾ ਚਾਹੀਦਾ ਔਰ ਇਹ ਜਿਹਾ ਹੱਲਾ ਗੁੱਲਾ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜਾ ਨਾ ਉਹ ਹੱਲਾ ਗੁੱਲਾ ਹੋਣਾ ਚਾਹੀਦਾ ਹੈ ਕਿਉਂਕਿ ਉੱਥੇ ਸਿਰਫ ਸਾਰਾ ਦਿਨ ਫੈਮਲੀਆਂ ਜਿਹੜੀਆਂ ਨਾ ਘਰ ਦੇ ਵਿੱਚ ਹੀ ਬੈਠੀਆਂ ਰਹਿੰਦੀਆਂ ਨੇ ਔਰ ਕਿਸੇ ਨੂੰ ਕਿਤੇ ਫਿਰਨ ਟੁਰਨ ਦਾ ਜਿਹੜਾ ਨਾ ਉਹ ਮੌਕਾ ਕੋਈ ਨਹੀਂ ਮਿਲਦਾ ਹੈਗਾ ਜਲਦੀ। ਤਾਂ ਸੋ ਇੱਕ ਅੱਛਾ ਇਕਦਾਮ ਸੀਗਾ। ਲੇਕਿਨ 2 ਦਿਨ ਪਹਿਲੇ ਜਿਹੜਾ ਬੰਬ ਧਮਾਕਾ ਹੋਇਆ ਇਸਲਾਮਾਬਾਦ ਦੇ ਵਿੱਚ ਉੱਥੇ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਜ਼ਾਇਆ ਹੋਈਆਂ, ਸਾਡੀਆਂ ਲੋਕ ਸ਼ਹੀਦ ਹੋਏ ਸਾਡੇ ਆਪਣੇ ਸਾਡੇ ਪਿਆਰੇ ਜਿਹੜੇ ਉਹ ਸ਼ਹੀਦ ਹੋਏ ਨੇ ਉਸ ਇਮਾਮ ਬਾਰਗਾਹ ਦੇ ਵਿੱਚ। ਤੇ ਸੋ ਸਾਨੂੰ ਉਸ ਚੀਜ਼ ਦਾ ਬੜਾ ਰੰਜ ਹੈਗਾ, ਬੜਾ ਗਮ ਹੈਗਾ ਉਸ ਚੀਜ਼ ਨੂੰ ਲੈ ਕੇ। ਪੂਰੇ ਪਾਕਿਸਤਾਨ ਦੇ ਉੱਤੇ ਜਿਹੜਾ ਨਾ ਮਤਲਬ ਹਰ ਬੰਦਾ ਪਰੇਸ਼ਾਨ ਹੈਗਾ। ਸੋ ਬਸੰਤ ਦਾ ਮੌਕਾ ਸੀ। ਬਸੰਤ ਦੇ ਉੱਤੇ ਮਰੀਮ ਨਵਾਜ਼ ਨੇ ਐਲਾਨ ਕੀਤਾ ਕਿ ਕੈਂਸਲ ਕਰ ਦਿੱਤੀ ਗਈ ਹੈ ਤੇ ਉੱਤੇ ਜਿੰਨੇ ਵੀ ਤਿਉਹਾਰ ਸੀ ਚੀਜ਼ਾਂ ਸੀ ਜਿਹੜਾ ਕਿ ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਦਾ ਬਹੁਤ ਅੱਛਾ ਇਕਦਾਮ ਸੀ। ਤੇ ਕਹਿੰਦੇ ਨਾ ਘਰ ਦਾ ਜਿਹੜਾ ਵਡੇਰਾ ਹੁੰਦਾ ਉਹਨੂੰ ਵੱਡਾ ਬਣ ਕੇ ਰਹਿਣਾ ਚਾਹੀਦਾ। ਤੇ ਸੋ ਪੰਜਾਬ ਦੀ ਉਹ ਵਜ਼ੀਰ ਆਲਾ ਸੀ, ਉਹਨੇ ਆਪਣਾ ਬੜੇ ਪਨ ਦਾ ਮੁਜ਼ਾਹਰਾ ਕੀਤਾ, ਅੱਛਾ ਕੀਤਾ ਕਿ ਉਸ ਚੀਜ਼ ਨੂੰ ਜਿਹੜਾ ਨਾ ख़त्म ਕਰਨ ਦੀ ਕੋਸ਼ਿਸ਼ ਕੀਤੀ। ਬਸੰਤ ਦੇ ਜਿੰਨੇ ਵੀ ਤਿਉਹਾਰ ਸੀਗੇ ਤੇ ਉਹ ਵਜ਼ੀਰ ਆਲਾ ਪੰਜਾਬ ਦੇ ਨਾਲ ਚਾਹੀਦਾ ਸੀ ਕਿ ਜਿੰਨੇ ਵੀ ਕੁਛ ਟਿਕਟੋਕਰ ਹਜ਼ਰਾਤ ਸੀਗੇ ਜਿਵੇਂ ਢੱਕੀ ਭਾਈ ਜਿਹਦਾ ਕਿ ਬਹੁਤ ਵੱਡਾ ਨਾਮ ਹੈਗਾ, ਪਿਛਲੇ ਦਿਨਾਂ ਤੁਹਾਨੂੰ ਪਤਾ ਜੇਲ੍ਹ ਦੇ ਵਿੱਚ ਵੀ ਰਿਹਾ ਹੈਗਾ, ਉਹਦੇ ਨਾਲ ਬਿਲਾਲ ਮਾਰ ਸਾਹਿਬ ਜਿਹਦੀ ਨਾਲ ਵੀਡੀਓ ਤੇ ਢੱਕੀ ਭਾਈ ਦੀ ਚੱਲਦੀ ਪਈ। ਇਸ ਤਰ੍ਹਾਂ ਹੋਰ ਬੇਪਨਾਹ ਕੁਛ ਯੂਟਿਊਬਰ ਹੈ ਨੇ ਤੇ ਕੁਛ ਟਿਕਟੋਕਰ ਨੇ ਜਿਨ੍ਹਾਂ ਨੇ ਕਿ ਬਸੰਤ ਜਾ ਕੇ ਲਾਹੌਰ ਮਨਾਈ, ਹੱਲਾ ਗੁੱਲਾ ਕੀਤਾ। ਤੇ ਉਹਨਾਂ ਨੂੰ ਮੈਂ ਕਹਿੰਦਾ ਥੋੜ੍ਹੀ ਬਹੁਤੀ ਨਾ ਸ਼ਰਮ ਆਉਣੀ ਇਸ ਲਈ ਚਾਹੀਦੀ ਸੀ ਕਿ ਯਾਰ ਕਿੰਨੇ ਜਨਾਜ਼ੇ ਉੱਠੇ ਇਸਲਾਮਾਬਾਦ ਦੇ ਵਿੱਚ, ਕਿੰਨਾ ਪਰੇਸ਼ਾਨੀ ਦਾ ਆਲਮ ਸੀ। ਸੋ ਸਾਨੂੰ ਉਹ ਬਸੰਤ ਵਾਲੀਆਂ ਚੀਜ਼ਾਂ ਨੂੰ ਛੱਡ ਕੇ ਉਹਨਾਂ ਚੀਜ਼ਾਂ ਨੂੰ ਛੱਡ ਕੇ ਸਾਨੂੰ ਇਸਲਾਮਾਬਾਦ ਜਾਣਾ ਚਾਹੀਦਾ ਸੀ। ਜਿਹੜੇ ਲੋਕ ਲਾਹੌਰ ਚਲੇ ਗਏ ਬਸੰਤ ਮਨਾਉਣ, ਕਿਆ ਉਹ ਲੋਕ ਅੱਗੇ ਨਹੀਂ ਸੀ ਜਾ ਸਕਦੇ ਇਸਲਾਮਾਬਾਦ? ਉਹਨਾਂ ਲੋਕਾਂ ਨਾਲ ਜਾ ਕੇ ਯਾਰ ਯਕਜਹਿਤੀ ਕਰਦੇ, ਕੋਈ ਇੱਕ ਅੱਧੀ ਖੂਨ ਦੀ ਦੇ ਦਿੰਦੇ, ਬਲੱਡ ਡੋਨੇਸ਼ਨ ਕਰ ਦਿੰਦੇ, ਕੋਈ ਹੋਰ ਚੀਜ਼ ਡੋਨੇਸ਼ਨ ਕਰ ਦਿੰਦੇ, ਕੋਈ ਐਂਬੂਲੈਂਸ ਕਰਾ ਦਿੰਦੇ। ਤੇ ਸੋ ਇਹਨਾਂ ਕੁਛ ਟਿਕਟੋਕਰ ਹਜ਼ਾਰ ਨੇ ਜਾ ਕੇ ਬਸੰਤ ਬਣਾਈ ਲਾਹੌਰ ਦੇ ਵਿੱਚ ਜਿਹੜਾ ਕਿ ਨਹੀਂ ਸੀ ਹੋਣਾ ਚਾਹੀਦਾ। ਤੇ ਵਜ਼ੀਰ ਆਲਾ ਪੰਜਾਬ ਜਿਹੜੀ ਉਹਨੇ ਬਹੁਤ ਅੱਛਾ ਇਕਦਾਮ ਕੀਤਾ। ਜਿਵੇਂ ਹੀ ਖਬਰ ਮਿਲੀ ਉਹਨੇ ਉਸੇ ਟਾਈਮ ਸਾਰੇ ਜਿਹੜੇ ਪੁਆਇੰਟਸ ਬਣਾਏ ਸੀ ਬਸੰਤ ਬਣਾਉਣ ਵਾਸਤੇ ਉਹ ਕੈਂਸਲੇਸ਼ਨ ਉਹਨਾਂ ਦੀ ਕਰ ਦਿੱਤੀ। ਲੇਕਿਨ ਜਿਹੜੇ ਮੈਂ ਕਹਿੰਦਾ ਨਾ ਟਿਕਟੋਕਰ ਹਜ਼ਰਾਤ ਇਹਨਾਂ ਨੂੰ ਜ਼ਰਾ ਸ਼ਰਮ ਨਹੀਂ ਆਈ ਕਿ ਅਸੀਂ ਇਹੋ ਜਿਹੇ ਗਮ ਵਾਲੇ ਮੌਕੇ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਛੋੜ ਦੇਣੀਆਂ ਚਾਹੀਦੀਆਂ ਨੇ, ਔਰ ਸਾਨੂੰ ਜਿਹੜਾ ਉਹ ਲੋਕ ਜਿਹੜੇ ਸ਼ਹੀਦ ਹੋਏ ਨੇ ਸਾਡੇ ਆਪਣੇ ਪਿਆਰੇ ਸੀਗੇ ਉਹ ਸ਼ਹੀਦ ਹੋ ਗਏ ਤੇ ਸਾਨੂੰ ਉਹਨਾਂ ਦੇ ਨਾਲ ਦੁੱਖ ਵੰਡ ਦੇਣਾ ਚਾਹੀਦਾ ਹੈ, ਇੱਕ ਵੀਡੀਓ ਬਣਾ ਦੇਣੀ ਚਾਹੀਦੀ ਹੈ ਜਾਂ ਜੋ ਵੀ ਕੁਝ ਸਾਡੇ ਕੋਲ ਹੋ ਸਕਦਾ ਉਹ ਕਰਨਾ ਚਾਹੀਦੇ ਨੇ। ਲੇਕਿਨ ਉਹਨਾਂ ਲੋਕਾਂ ਨੇ ਨਹੀਂ ਕੀਤਾ। ਸੋ ਇਸ ਚੀਜ਼ ਦਾ ਜਿਹੜਾ ਨਾ ਆਉਣੇ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਜਿਹੜੇ ਟਿਕਟੋਕਰ ਕੁਛ ਲੋਕ ਸੀਗੇ ਇਹਨਾਂ ਨੇ ਜਿਹੜਾ ਨਾ ਜਾ ਕੇ ਹੱਲਾ ਗੁੱਲਾ ਬਸੰਤ ਦੇ ਸ਼ੁਗਲ ਮੇਲੇ ਦੇ ਵਿੱਚ ਉਡਾ ਦਿੱਤਾ। ਤੇ ਆਉਣ ਵਾਲੇ ਦਿਨਾਂ 'ਚ ਆਵਾਮ ਵੀ ਇਹਨਾਂ ਨੂੰ ਦੇਖਦੀ ਪਈ ਹੈ ਕਿ ਇਹਨਾਂ ਦੇ ਸਾਥ ਚੱਲਣਾ ਜਾਂ ਨਹੀਂ ਚੱਲਣਾ ਹੈਗਾ। ਕਿਉਂਕਿ ਜਦੋਂ 2025 ਦੇ ਵਿੱਚ ਫਲੱਡ ਆਇਆ, ਬਹੁਤ ਸਾਰੀਆਂ ਚੀਜ਼ਾਂ ਹੋਈਆਂ ਔਰ ਬਹੁਤ ਸਾਰੇ ਅੱਛੇ ਯੂਟਿਊਬਰ ਜਿਹੜੇ ਸੀ ਉਹਨਾਂ ਨੇ ਫਲੱਡ ਦੇ ਦਿਨਾਂ ਵਿੱਚ ਨਜ਼ਰ ਆਏ, ਕੰਮ ਕੀਤਾ। ਲੇਕਿਨ ਉਹ
ਇਹੋ ਜਿਹੇ ਦਿਨਾਂ ਦੇ ਵਿੱਚ ਜਿੱਥੇ ਬਸੰਤ ਹੋਵੇ ਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਨਜ਼ਰ ਨਹੀਂ ਆਉਂਦੇ ਹੈਗੇ। ਸੋ ਇਹ ਜਿਹੜਾ ਨਾ ਇੱਕ ਅੱਛਾ ਮੈਸੇਜ ਆਉਂਦਾ ਹੈਗਾ ਸਾਰਿਆਂ ਵਾਸਤੇ। ਸਾਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਦੋਂ ਅੱਛੇ ਦਿਨ ਆਉਂਦੇ ਨੇ ਉਦੋਂ ਸਾਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਨੇ। ਬਹੁਤ ਅੱਛੀ ਗੱਲ ਹੈ ਪੂਰੇ ਪਾਕਿਸਤਾਨ 'ਚ, ਪੂਰੇ ਸੂਬਿਆਂ 'ਚ, ਪੂਰੇ ਆਲ ਪਾਕਿਸਤਾਨ ਦੇ ਵਿੱਚ। ਲੇਕਿਨ ਜਦੋਂ ਗਮ ਦਾ ਟਾਈਮ ਆਵੇ ਤੇ ਸੋ ਸਾਨੂੰ ਸਾਰਿਆਂ ਨੂੰ ਇੱਕੋ ਕੁਛ ਜਿਹੜਾ ਨਾ ਹੋ ਜਾਣਾ ਚਾਹੀਦਾ। ਅੱਗੇ ਵਧਦੇ ਹਾਂ ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ YouTube ਚੈਨਲ ਨੂੰ ਜਿਹੜਾ ਨਾ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਦੂਸਰਾ ਇੱਕ ਗੱਲ ਹੋਰ ਸ਼ੇਅਰ ਕਰਨੀ ਸੀ ਤੁਹਾਡੇ ਨਾਲ ਕਿ ਅਸੀਂ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਕਿ ਪਾਕਿਸਤਾਨ ਦੇ ਬਹੁਤ ਅੱਛੇ ਵਲੌਗਰਸ ਵੀ ਨੇ ਜਿਹੜੇ ਟਰੈਵਲਿੰਗ ਕਰਦੇ ਨੇ, ਜਿਹੜੇ ਇਸ ਤਰ੍ਹਾਂ ਸਾਡੇ ਅਲੀਕਾਰ ਦਿਹਾਤ ਦੀਆਂ ਵੀਡੀਓਜ਼ ਦਿਖਾਉਂਦੇ ਨੇ ਤੇ ਜਿਹੜੇ ਪਾਕਿਸਤਾਨ ਦੀ ਬਿਊਟੀ ਨੂੰ, ਨੇਚਰ ਨੂੰ, ਸਕਾਫਤ ਨੂੰ, ਕਲਚਰ ਨੂੰ ਜਿਹੜਾ ਨਾ ਰਿਪਰੈਜ਼ੈਂਟ ਕਰਕੇ ਦਿਖਾਉਂਦੇ ਨੇ ਤੇ ਉਹ ਸਾਨੂੰ ਬਹੁਤ ਅੱਛੇ ਲੱਗਦੇ ਨੇ, ਬਹੁਤ ਅੱਛੇ ਲੱਗਦੇ ਨੇ। ਚਾਹੇ ਪਾਕਿਸਤਾਨ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋਣ, ਖਾਏ ਉਹ ਪੰਜਾਬ ਆ, ਖਾਏ ਉਹ KPK ਆ, ਕਰਾਚੀ ਆ, ਜਾਂ ਜਿੱਥੇ ਵੀ ਹੈ ਨੇ, ਜਾਂ ਬਲੋਚਿਸਤਾਨ ਹੈਗਾ। ਤੋ ਸੋ ਸਾਨੂੰ ਜਿਹੜਾ ਇਹੋ ਜਿਹੀ ਬਿਊਟੀ ਦਿਖਾਲਦੇ ਨੇ ਨਾ ਦਿਹਾਤ ਦੀ, ਸਾਡੀਆਂ ਨੈਚੁਰਲ ਚੀਜ਼ਾਂ ਔਰ ਸਾਡੇ ਮੁਲਕ ਦਾ ਕਲਚਰ, ਜੋ ਵੀ ਇੱਕ ਚੀਜ਼ ਦਿਖਾਲਦੇ ਨੇ ਅੱਛੀ ਤਰ੍ਹਾਂ ਰਿਪਰੈਜ਼ੈਂਟ ਕਰਦੇ ਨੇ, ਸਾਨੂੰ ਉਹ ਲੋਕ ਬਹੁਤ ਬਹੁਤ ਜਿਹੜਾ ਨਾ ਉਹ ਅੱਛੇ ਲੱਗਦੇ ਨੇ। ਮੈਂ ਅਗਲੇ ਦਿਨ ਕੁਛ ਚੀਜ਼ਾਂ, ਕੁਛ ਵਲੌਗਰਸ ਦੀਆਂ ਕੁਛ ਤਹਿਕੀਕਾਤ ਕਰਦਾ ਪਿਆ ਸੀਗਾ ਤੇ ਉਹਦੇ ਵਿੱਚੋਂ ਮੈਂ ਇਹ ਆਖਿਰ ਕੀਤਾ ਕਿ ਜਿੱਥੇ ਅਸੀਂ ਆਪਣੀ ਪੰਜਾਬ ਦੀ ਬਿਊਟੀ ਦਿਖਾਉਂਦੇ ਆ, ਸਾਨੂੰ ਜਿਹੜਾ ਨਾ ਬਾਕੀ ਪੂਰੇ ਪਾਕਿਸਤਾਨ ਦੀ ਬਿਊਟੀ ਦਿਖਾਉਣੀ ਚਾਹੀਦੀ। ਉੱਥੇ ਦੇ ਵਿਲੇਜ ਕਲਚਰ, ਟਰੈਵਲ, ਲੋਕਾਂ ਦਾ ਰਹਿਣ ਸਹਿਣ, ਆਉਣ ਜਾਣ ਦਾ ਤਰੀਕਾਕਾਰ। ਅਗਰ ਤੁਸੀਂ ਕਿਤੇ ਸ਼ਮਾਲੀ ਇਲਾਕੇ ਟਰੈਵਲ ਕਰਨ ਜਾਂਦੇ ਤੇ ਉੱਥੇ ਕੀ ਅਖਰਾਜਾਤ ਹੋਣਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼ੇਅਰ ਕਰਨੀਆਂ ਚਾਹੀਦੀਆਂ ਨੇ। ਸੋ ਮੈਨੂੰ 2 ਵਲੌਗਰ ਜਿਹੜੇ ਨੇ ਇਸ ਟਾਈਮ ਬਹੁਤ ਅੱਛੇ ਲੱਗਦੇ ਨੇ ਸਾਡੇ ਪਾਕਿਸਤਾਨ ਨੇ, ਜਿਹੜੇ ਕਿ ਬਹੁਤ ਅੱਛੇ ਨੇ। ਇੱਕ ਹੈਗਾ ਕਿ ਤੁਸੀਂ ਉਹਨੂੰ ਜਾਣਦੇ ਹੋਣਗੇ, ਮਿਲੀਅਨ 'ਚ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ, ਅਬਰਾਰ ਭਾਈ ਨੇ, ਜਿਹੜਾ ਮੋਟਰ ਬਾਈਕ ਤੇ ਪੂਰੇ ਵਰਲਡ ਦਾ, ਉਹਨਾਂ ਨੇ ਇੰਡੀਆ ਦਾ ਵੀ ਜਿਹੜਾ ਨਾ ਟੂਰ ਕੀਤਾ। ਇੱਕ ਉਹ ਨੇ ਵਾਈਲਡ ਲਾਈਫ ਬਾਏ ਅਬਰਾਰ ਦੇ ਨਾਂ ਤੋਂ ਉਹਨਾਂ ਦਾ ਚੈਨਲ ਹੈਗਾ। ਤੇ ਦੂਸਰੇ ਯਾਹਿਆ ਖਾਨ ਨੇ, ਬੇਸਿਕਲੀ ਉਹ ਮੇਰੇ ਖਿਆਲ ਪਠਾਨ ਨੇ, ਲੇਕਿਨ ਉਹਨਾਂ ਦਾ ਵੇ ਆਫ ਟਾਕਿੰਗ ਔਰ ਚੀਜ਼ਾਂ ਬਹੁਤ ਅੱਛੀਆਂ ਨੇ। ਤੇ ਇਸ ਟਾਈਮ ਬ੍ਰਾਜ਼ੀਲ ਦੇ ਵਿੱਚ ਉਹ ਅੱਜ ਕੱਲ੍ਹ ਗਏ ਹੋਏ ਨੇਗੇ। ਵਾਈਲਡ ਲਾਈਫ ਬਾਏ ਅਬਰਾਰ ਉਹਨਾਂ ਨੇ ਵੀ ਪੂਰੇ ਪਾਕਿਸਤਾਨ ਦਾ, ਪੂਰੇ ਵਰਲਡ ਦਾ ਇਸ ਟਾਈਮ ਸਫ਼ਰ ਕਰ ਚੁੱਕੇ ਨੇ, ਪਤਾ ਨਹੀਂ ਕਿੰਨੇ ਕੁ ਮਮਾਲਿਕ ਘੁੰਮ ਚੁੱਕੇ ਨੇ। ਤੇ ਯਾਹਿਆ ਖਾਨ ਵੀ ਬਿਲਕੁਲ ਇਸ ਤਰ੍ਹਾਂ ਹੈ ਨੇ। ਤੋ ਸੋ ਮੈਂ ਉਹਨਾਂ ਨੂੰ ਮਤਲਬ ਲਾਈਕ ਵੀ ਕਰਦਾ, ਪਸੰਦ ਵੀ ਕਰਦਾ ਤੇ ਮੈਂ ਉਹੋ ਜਿਹਾ ਵਲੌਗਰ ਬਣਨਾ ਚਾਹੁੰਦਾ। ਸੋ ਉਹੋ ਜਿਹੇ ਵਲੌਗਰ ਬਣਨ ਵਾਸਤੇ ਅਸੀਂ ਅੱਛੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ, ਲੇਕਿਨ ਉਹਦੇ ਨਾਲ ਨਾਲ ਸਾਨੂੰ ਸਾਡੇ ਤਾਵਨ ਦੀ, ਤੁਹਾਡੇ ਤਾਵਨ ਦੀ, ਤੁਹਾਡੀ ਸਪੋਰਟ ਦੀ ਜਿਹੜੀ ਨਾ ਸਾਨੂੰ ਅਸ਼ਦ ਜ਼ਰੂਰਤ ਹੋਏਗੀ। ਤੇ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਾਈ ਇਸ ਤਰ੍ਹਾਂ ਹਰ ਜਿਹੜਾ ਨਾ ਸੂਬੇ ਦੀ ਬਿਊਟੀ ਦਿਖਾਵੇ, ਚੀਜ਼ਾਂ ਦਿਖਾਵੇ, ਉੱਥੇ ਦੇ ਬਾਜ਼ਾਰ, ਗਲੀਆਂ ਕੂਚੇ ਦਿਖਾਵੇ, ਤੇ ਤੁਸੀਂ ਸਾਡੀ ਸਪੋਰਟ ਕਰੋ। ਤੇ ਅਸੀਂ ਵੀ ਵਾਈਲਡ ਲਾਈਫ ਬਾਏ ਅਬਰਾਰ ਤੇ ਯਾਹਿਆ ਖਾਨ ਜਿਹੜੇ ਨਾ ਬੰਨੇ ਚਾਹੁੰਦੇ ਨੇ। ਬਹੁਤ ਅੱਛੇ ਵਲੌਗਰ ਨੇ ਮਾਸ਼ਾਅੱਲਾ। ਬਾਕੀ ਵਲੌਗਰ ਵੀ ਸਾਡੇ ਪਾਕਿਸਤਾਨ ਦੇ ਜਿਹੜੀਆਂ ਅੱਛੀਆਂ ਚੀਜ਼ਾਂ ਦਿਖਾਉਂਦੇ ਪਏ ਨੇ, ਬਹੁਤ ਅੱਛੇ ਨੇ, ਲੇਕਿਨ ਉਹ ਸਿਰਫ ਆਪਣੇ ਦਿਹਾਤ ਤੱਕ, ਆਪਣੀਆਂ ਗਲੀਆਂ ਤੱਕ ਜਾਂ ਆਪਣੇ ਉਹ ਮੁਹੱਲੇ ਤੱਕ ਮਹਦੂਦ ਹੁੰਦੇ ਨੇ ਤੇ ਉਹ ਤੋਂ ਬਾਹਰ ਨਹੀਂ ਜਾਂਦੇ। ਲੇਕਿਨ ਇਹ ਲੋਕ ਜਿਹੜੇ ਨੇ ਯਾਹਿਆ ਖਾਨ ਤੇ ਵਾਈਲਡ ਲਾਈਫ ਬਾਏ ਅਬਰਾਰ ਬਾਹਰ ਤੱਕ ਜਾਂਦੇ ਨੇ, ਜਿੱਥੇ ਕਿ ਜਾ ਕੇ ਇਸ ਤਰ੍ਹਾਂ ਸਾਰੇ ਵਰਲਡ ਦੀ, ਸਾਰੇ ਪਾਕਿਸਤਾਨ ਦੀ, ਸਾਰੇ ਸੂਬਿਆਂ ਦੀ ਜਿਹੜੀ ਬਿਊਟੀ ਦਿਖਾਉਂਦੇ ਨੇ। ਤੇ ਸੋ ਅਸੀਂ ਜਿਹੜਾ ਨਾ ਉਹ ਕੁਛ बनना चाहते इंशाअल्लाह। साडा ड्रीम है, साडा ख्वाब है, लेकिन इस ड्रीम दे विच, इस ख्वाब दे विच तुसी भी शामिल होणगे, सानू बहुत अच्छा लगेगा। तो सो मैं कहना कि सानू तुहाडी ज़रूरत हैगी है। तो इसे दुआ उम्मीद दे नाल कि जिथे रहो खुश रहो, सानू सपोर्ट करते रहो। सानू दिओ इजाज़त, अल्लाह निगहबान।